ਸੁਬਾਹ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਨਾ, ਸਾਡੇ ਪਿੰਡ 'ਚ ਇੱਕ ਮਸਲਾ ਬਣਿਆ ਹੋਇਆ। ਚੱਲਦੇ ਹਾਂ, ਤੁਹਾਨੂੰ ਮੈਂ ਜਗ੍ਹਾ ਦਿਖਾ ਕੇ ਲਿਆਉਣਾ। ਉਸ ਤੋਂ ਬਾਅਦ ਉਹਦੇ ਉੱਤੇ ਡਿਸਕਸ ਵੀ ਕਰਾਂਗੇ। ਕਣਕ ਚੁੱਕਣ ਨੂੰ ਤੇ ਆ ਜਾਂਦੇ ਪਿੰਡਾਂ ਵਿੱਚ ਤੋੜ ਵੀ ਕਣਕ ਦੇ ਦਿਓ ਜੀ, ਜਾ ਕੇ ਬਿਨਾਂ ਜਮ੍ਹਾਂ ਕਰਾਣੀ ਉੱਥੇ। ਤੇ ਜੋ ਸਹੂਲਤਾਂ ਦੇਣ ਦੀ ਵਾਰੀ ਆਉਂਦੀ ਤਾਂ ਹਾਲਤ ਹੁੰਦੀ ਹੈ। ਸਾਡੇ ਕੋਲ ਚੰਗੀ ਬਾਰਿਸ਼ ਆਈ ਹੈ, ਤੂਫਾਨ ਜਿਹੜਾ ਸਭ ਬਹੁਤ ਜ਼ਿਆਦਾ ਸੀਗਾ, ਇੰਨਾ ਜ਼ਿਆਦਾ ਸੀ ਦਰਖਤ ਜਿਹੜੇ ਥੱਲੇ ਲੱਗ ਜਾਂਦੇ ਸੀਗੇ। अस्सलाम वालेकुम, की हाल चाल है जी ਤੁਹਾਡਾ? उम्मीद करदा सारे ठीक ठाक हो गए। अल्लाह ताला दा फजल ते करम दे नाल शुरू करदे अज दा व्लॉग। अज है 18 जून। उम्मीद अज वड्डी ईद दा चंद भी नज़र आ जाएगा। वड्डी ईद वास्ते जिस जानवर वगैरह जिस को नहीं लिया हैगा वो भी लभना वा, शायद वो भी कल नूं मंडी जाना पवे या इत्थे पहले देखांगे, कोशिश करांगे पिंड दे विच या लागे छागे किसी डेरे वगैरह तो मिल जावे ते चंगी गल आ। नहीं तो जिन्नी गर्मी है ना, मंडी च जाना ते औखा बहुत औखा वा इस हिसाब नाल। ते पिछले साल असीं गए सीगे, ਉੱਥੇ ਜਾ ਕੇ ਬਸ ਛਾਂ ਹੀ ਲੱਭਦੇ ਖੜੇ ਸੀ ਵੀ ਛਾਂ ਲੱਭ ਜਾਏ ਕਿਤੇ ਤੇ ਅਸੀਂ ਖਲੋ ਜਾਈਏ। ਤੇ ਡੰਗਰ ਹੁੰਦੇ ਮੰਡੀ ਵਿੱਚ ਬਹੁਤ ਜ਼ਿਆਦਾ, ਜਿਨ੍ਹਾਂ ਨੇ ਸ਼ਾਮਿਆਨੇ ਵਗੈਰਾ ਲਾ ਕੇ ਛਾਂ ਬਣਾਈ ਹੁੰਦੀ ਨਾ, ਉੱਥੇ ਸਾਰੇ ਨਾਲ ਡੰਗਰ ਹੀ ਭਰੇ ਖੜੇ ਹੁੰਦੇ ਆ, ਬੰਦੇ ਤੇ ਖਲੋਣ ਦੀ ਜਗ੍ਹਾ ਨਹੀਂ ਹੁੰਦੀ ਹੈਗੀ। ਤੇ ਇੱਕ ਹੋਰ ਖਬਰ ਆ ਸਾਡੇ ਪਿੰਡ ਵਾਸਤੇ ਬੜੀ ਬੁਰੀ ਆ। ਸਾਡਾ ਪਿੰਡ ਵੀ ਸ਼ਾਮਲ ਹੋਏਗਾ ਇਸ ਨਾਲ 4 ਪਿੰਡ ਹੋਰ ਵੀ ਆ, ਪਰ ਹਜੇ ਸਹੀ ਕਨਫਰਮ ਨਹੀਂ ਹੈ। ਕਨਫਰਮ ਹੁੰਦੀ ਨਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਚੱਲਦੇ ਆ ਫਿਲਹਾਲ ਮਰੱਬੇ। ਅੱਜ ਸ਼ਾਮ ਤੋਂ ਪਹਿਲੇ ਨਾ ਖਤ ਵੀ ਕਰਾਉਣਾ ਤੇ ਨਾਖਣ ਵਗੈਰਾ ਜਿਹੜੇ ਨੇ ਆਪਣੇ ਉਹ ਵੀ ਕੱਟ ਲੈਣੇ ਆ। ਖੋਲ੍ਹਣਾ ਸਵੇਰੇ ਸਵੇਰੇ ਆ ਕੇ। ਚਾਬੀ ਤੇਰੇ ਕੋਲ ਹੁੰਦੀ ਸਮਝ ਮਸੀਤ ਦੀ, ਤੇ ਤੂੰ ਕਾਬੂ ਕੀਤੀ ਪਿਆ। ਚਲਾ ਮੇਰਾ ਮੂੰਹ ਵੱਡਾ ਭਾਈ, ਤੇਰਾ ਮੂੰਹ ਛੋਟਾ। ਆ ਦੇਖ ਅਸਲੋਂ ਸਾਰੇ ਟੁੱਟੀ ਪਈ ਯਾਰ, ਇਹਦਾ ਬੈਲੈਂਸ ਨਹੀਂ ਹੁੰਦਾ ਹੈਗਾ। ਪਿੱਛੋਂ ਵੀ ਦੀ ਸਾਰੀ ਇਦਾਂ ਹੀ ਪਈ ਕੀ ਉਖੜ ਗਈ ਸੀਗੀ। ਕਹਿੰਦਾ ਇਸ ਤੋਂ ਬਾਅਦ ਕਰ ਦੂੰਗਾ, ਫਰਿੱਜਾਂ ਦਾ ਕਹਿੰਦਾ ਰਸ਼ ਲੱਗਿਆ ਪਿਆ ਸੀ ਯਾਰ। ਹਾਲਾਤ ਮਾੜੇ ਹੀ ਆ। ਅਸਲ 'ਚ ਥੱਲੇ ਵੀ ਗਲ ਗਈ ਸੀ ਨਾ ਪਲਾਸਟਿਕ ਵੀ, ਜਿਹਦੇ ਸਪੇਸ ਲੱਗਣੇ। ਅੱਛਾ ਬੈਲਟ ਹੋ ਗਈ। ਦੀਮੀ ਦੀ ਮਸ਼ੀਨ ਕੁਛ ਅੱਗੇ ਉਖੜੀ ਹੋਈ ਸੀਗੀ, ਬਾਕੀ ਜਿਹੜੀ ਰਹਿੰਦੀ ਖੁੰਦੀ ਕਸਰ ਸੀ ਨਾ ਰੇੜੀ ਨੂੰ ਪੂਰੀ ਕਰਤੀ। ਰੇੜੀ ਨੇ ਚੁੱਕ ਜਦੋਂ ਮਾਰਿਆ ਨਾ 2-3 ਵਾਰੀ, ਉਹ ਜਿਹੜੇ ਕਾਬਲੇ ਕੋਈ ਹੜੇ ਹੋਏ ਸੀ ਨਾ ਉਹ ਵੀ ਉਖੜ ਗਏ ਸਾਰੇ ਉਹਦੇ। ਨੈਪੀਰ ਗਰਾਸ ਸਾਡਾ ਵਾਹਵਾ ਗੁਜ਼ਾਰਾ ਦਾ ਹੋ ਗਿਆ ਹੁਣ, ਉਹ ਪੂਰਾ ਕਿਆਰਾ ਹੀ ਖੜਾ ਅੱਗੇ ਕਰਕੇ ਨਾ ਸਗਾ ਵੱਡਾ ਵਾ। ਅੱਗੇ ਨਾ ਇੱਕ ਦਿਨ ਇੱਕ ਬੰਦੇ ਦਾ ਕਮੈਂਟ ਆਇਆ ਸੀਗਾ ਵੀ ਤੁਹਾਡੇ ਨੈਪੀਰ ਗਰਾਸ ਜਿਹੜਾ ਤੁਸੀਂ ਬੀਜਿਆ ਸੀਗਾ ਉਹਦਾ ਕੀ ਬਣਿਆ। ਤੇ ਮੈਂ ਉਹਨੂੰ ਦੱਸਿਆ ਸੀ, ਮੈਂ ਕਿਹਾ ਵੀ ਠੀਕ ਖੜਾ ਵਾ। ਅੱਜ ਹੁਣ ਉਹਦੀ ਵੀਡੀਓ ਬਣਾਈ ਹੈ ਨਾਲ, ਮੈਂ ਕਿਹਾ ਚਲੋ ਵੀ ਦੇਖ ਲਏਗਾ ਵੀ ਸਹੀ ਹੋ ਗਿਆ ਵਾ। ਸੁਬਾਹ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਨਾ, ਸਾਡੇ ਪਿੰਡ 'ਚ ਇੱਕ ਮਸਲਾ ਬਣਿਆ ਹੋਇਆ। ਚੱਲਦੇ ਹਾਂ, ਤੁਹਾਨੂੰ ਮੈਂ ਜਗ੍ਹਾ ਦਿਖਾ ਕੇ ਲਿਆਉਣਾ। ਉਸ ਤੋਂ ਬਾਅਦ ਉਹਦੇ ਉੱਤੇ ਡਿਸਕਸ ਵੀ ਕਰਾਂਗੇ। ਅੱਜ ਤੇ ਹੈਗੀ ਐਤਵਾਰ ਆ। ਉਹ ਇੰਨੀ ਧੁੱਪ ਦੇ ਵਿੱਚ ਅਸੀਂ ਆਏ ਵੀ, ਅੱਗੇ ਡਿਸਪੈਂਸਰੀ ਬੰਦ ਸੀਗੀ। ਐਤਵਾਰ ਆ, ਮੈਨੂੰ ਯਾਦ ਹੀ ਕੋਈ ਸੀ ਵੀ ਐਤਵਾਰ ਅੱਜ ਨਾ। ਮੈਂ ਤਾਂ ਅਸਲ 'ਚ ਦਿਖਾਉਣ ਆਇਆ ਸੀ ਪੈਰ, ਬਾਕੀ ਮੈਂ ਕਿਹਾ ਡਿਸਪੈਂਸਰੀ ਦਿਖਾਉਂਦਾ ਤੁਹਾਨੂੰ। ਡਿਸਪੈਂਸਰੀਆਂ ਅਸਲ 'ਚ ਨਾ ਜਿਹੜੀ ਹੈਗੀਆਂ ਨੇ ਪੰਜਾਬ ਦੀਆਂ, ਉਹ ਸਾਰੀਆਂ ਹੁੰਦੀਆਂ ਪਈਆਂ ਬੰਦ। ਹੁਣ ਸਾਡੇ ਪਿੰਡ ਨੂੰ 4 ਪਿੰਡ ਲੱਗਦੇ ਨਾਲ ਹੋਰ, ਜਿਹੜੇ ਇੱਥੋਂ ਦਵਾਈ ਵਗੈਰਾ ਲੈ ਕੇ ਜਾਂਦੇ। ਤਕਰੀਬਨ 120 ਤੋਂ ਲੈ ਕੇ 150 ਤੱਕ ਮਰੀਜ਼ ਡੇਲੀ ਦਾ ਹੁੰਦਾ। ਗੌਰਮੈਂਟ ਨੂੰ ਚਾਹੀਦਾ ਸੀ ਇੱਥੇ ਕੋਈ ਸਹੂਲਤਾਂ ਵਧਾਉਂਦੀ, ਕੋਈ ਡਿਲੀਵਰੀ ਵਗੈਰਾ ਦਾ ਨਿਜ਼ਾਮ ਇੱਥੇ ਹੋ ਜਾਂਦਾ, ਚੱਲ ਪਿੰਡ ਵਾਲਿਆਂ ਨੂੰ ਸਹੂਲਤ ਹੋ ਜਾਂਦੀ। ਉਲਟਾ ਜਿਹੜਾ ਨਾ ਬੰਦ ਕਰਨ ਨੂੰ ਫਿਰਦੀ ਆ। ਹੁਣ ਜਿਹੜਾ ਬੰਦਾ ਇੱਥੋਂ ਜਾਏਗਾ ਸ਼ਹਿਰ, ਤਕਰੀਬਨ ਲੀਟਰ ਪੈਟਰੋਲ ਦਾ ਵਜ ਜਾਂਦਾ 300 ਰੁਪਏ ਤੋਂ, ਉਹਦਾ ਹੋ ਗਿਆ। ਬਾਕੀ ਦਿਹਾੜੀ ਆਪਣੀ ਭੰਨੇਗਾ। ਇੱਥੇ ਕੋਈ ਕਿਸੇ ਦਾ ਕੋਈ ਮਾੜਾ ਮੋਟਾ ਮਸਲਾ ਹੁੰਦਾ ਸੀਗਾ, ਕੋਈ ਬਹੁਤਾ ਹੀ ਮਸਲਾ ਹੁੰਦਾ ਸੀ ਨਾ, ਤਾਂ ਸ਼ਹਿਰ ਜਾਂਦਾ ਸੀ ਦਵਾਈ ਲੈਣ ਵਾਸਤੇ। ਨਹੀਂ ਤਾਂ ਜਿਹੜਾ ਮਸਲਾ ਸੀ ਨਾ ਉਹਦਾ ਇੱਥੇ ਹੀ ਹੱਲ ਹੋ ਜਾਂਦਾ ਸੀਗਾ, ਸ਼ਹਿਰ ਜਾਣ ਦੀ ਲੋੜ ਨਹੀਂ ਸੀ ਪੈਂਦੀ। ਸ਼ਹਿਰ ਜਾਣ ਵਾਸਤੇ ਆਪਣੀ ਦਿਹਾੜੀ ਭਰਨੀ ਪੈਣੀ, ਨਾਲ ਮੋਟਰਸਾਈਕਲ ਛਿੱਕੋ, ਫਿਰ ਜਾਓ, ਜਾ ਕੇ ਉੱਥੇ 2-3 ਘੰਟੇ ਇੰਤਜ਼ਾਰ ਕਰੋ। ਉਸ ਤੋਂ ਬਾਅਦ ਪਤਾ ਨਹੀਂ ਨੰਬਰ ਵੀ ਤੁਹਾਡਾ ਆਉਣਾ ਕਿ ਨਹੀਂ ਆਉਣਾ, ਉਹ ਡਾਕਟਰ ਜਿਹੜਾ ਨਾ ਉੱਠ ਕੇ ਉਹ ਚਲਾ ਹੀ ਜਾਵੇ। ਇਹ ਹਾਲਤ ਹੈਗੀ ਸ਼ਹਿਰ ਦੀ। ਇੱਥੇ ਜਿਹੜੀ ਅੱਗੇ ਬਿਲਡਿੰਗ ਸੀ ਸਰਕਾਰੀ, ਉਹ ਡਿੱਗੀ ਸੀਗੀ। ਫਿਰ ਪਿੰਡ ਵਾਲਿਆਂ ਨੇ ਆਪਣੀ ਮਦਦ ਆਪ ਦੇ ਤਹਿਤ ਨਾ ਸਾਰੀ ਬਿਲਡਿੰਗ ਬਣਾਈ, ਤਕਰੀਬਨ 20-25 ਲੱਖ ਰੁਪਈਆ ਲਾਇਆ ਉੱਤੇ। ਹੁਣ ਕਹਿੰਦੇ ਜੀ ਉਹ 1 ਤਰੀਕ ਤੋਂ ਨਾ 1 ਜੁਲਾਈ ਤੋਂ ਬੰਦ ਕਰ ਦੇਣੀਆਂ ਵਾ, ਤੇ ਫਰਨੀਚਰ ਜਿਹੜਾ ਵਗੈਰਾ ਹੈਗਾ ਉਹ ਨਜ਼ਦੀਕੀ ਹਸਪਤਾਲ ਜਿਹੜਾ ਹੈਗਾ ਉਧਰ ਚੱਲ ਜਾਊਗਾ, ਤੇ ਡਾਕਟਰ ਵਗੈਰਾ ਅਮਲਾ ਜਿਹੜਾ ਹੈਗਾ ਉਹ ਵੀ ਇੱਦਾਂ ਸ਼ਿਫਟ ਹੋ ਜਾਏਗਾ। ਇਹ ਜਿਹੜੀ ਜਗ੍ਹਾ ਵਾ ਇਹ ਸਰਕਾਰੀ ਪਈ ਰਹੇਗੀ। ਤੇ ਵੀ ਇਹਦਾ ਕੋਈ ਫਾਇਦਾ, ਕਣਕ ਚੁੱਕਣ ਨੂੰ ਤੇ ਆ ਜਾਂਦੇ ਪਿੰਡਾਂ ਵਿੱਚ ਤੋੜ ਵੀ ਕਣਕ ਦੇ ਦਿਓ ਜੀ, ਜਾ ਕੇ ਬਿਨਾਂ ਜਮ੍ਹਾਂ ਕਰਾਣੀ ਉੱਥੇ। ਤੇ ਜੋ ਸਹੂਲਤਾਂ ਦੇਣ ਦੀ ਵਾਰੀ ਆਉਂਦੀ ਤਾਂ ਹਾਲਤ ਹੁੰਦੀ ਹੈ ਨਾ। ਸਾਡੇ ਪਿੰਡ ਦੇ ਵਿੱਚ ਅੱਗੇ ਟੈਲੀਫੋਨ ਵਗੈਰਾ ਦੀ ਸਹੂਲਤ ਹੈਗੀ ਆ। ਸਾਡੇ ਪਿੰਡ ਦੇ ਅੱਜ 5-6 ਬੰਦੇ ਗਏ ਹੋਏ ਹੈਗੇ ਤੇ ਸਿਆਸੀ ਕੋਲ। ਦੇਖੋ ਹੁਣ ਕੀ ਬਣਦਾ, ਸ਼ਾਮ ਤੱਕ ਆ ਜਾਣਗੇ, ਪਤਾ ਲੱਗ ਜਾਏਗਾ ਵੀ ਕੀ ਬਣਦਾ ਕੀ ਨਹੀਂ ਬਣਦਾ ਹੈਗਾ।
ਸੁਬਾਹ ਦੀ ਨਾ ਬੜੀ ਗਰਮੀ ਪੈਣ ਡਈ ਸੀ। ਮੈਂ ਸੁਬਾਹ ਨੈਟ ਵੀ ਚੈੱਕ ਕੀਤਾ, ਉਹ ਤਾਂ ਦੱਸਦੇ ਪਿਆ ਸੀ ਵੀ ਅੱਜ ਟੈਂਪਰੇਚਰ ਸਾਡੇ ਕੋਲ ਸੀਗਾ 43, ਕੱਲ੍ਹ ਨੂੰ ਹੋ ਜਾਏਗਾ 45, ਫਿਰ 47, 49 ਤੱਕ ਜਾਂਦਾ ਸੀ ਅਗਲੇ 10 ਦਿਨ। ਪਰ ਹੁਣ ਸ਼ਾਮੀ ਨਾਲ ਬੱਦਲ ਆ ਗਿਆ। ਉਹ ਦੱਸਦੇ ਸੀ ਕੋ ਧੁੱਪ ਵੀ 10 ਦਿਨ ਧੁੱਪ ਰਹੇਗੀ, ਪਰ ਸ਼ਾਮ ਨੂੰ ਸਾਡੇ ਕੋਲ ਹਨੇਰੀ ਆਈ ਹੈ। ਹਨੇਰੀ ਤਾਂ ਆਈ ਹੈ ਵੀ ਸਾਨੂੰ ਨਾ 15 ਮਿੰਟਾਂ ਵਿੱਚ ਨਾ ਮਿੱਟੀ ਵਿੱਚ ਪੂਰਤਾ ਸਾਰਾ ਇਹਨੇ। ਤੇ ਹੁਣ ਬੱਦਲ ਜਿਹੜਾ ਨਾ ਗਰੇ ਦਾ ਆਉਂਦਾ ਮਗਰ ਵਾਲੀ ਸਾਈਡ ਤੋਂ। ਆਹ ਜਿਹੜੀ ਸਾਈਡ ਆ ਨਾ ਸ਼ਮਾਲ ਮਗਰ ਵਾਲੀ, ਬੜਾ ਬੱਦਲ ਆਉਣ ਡਿਆ ਗਰਜ ਦਾ। ਅੱਲਾ ਖੈਰ ਕਰੇ ਜੇ ਬਾਰਿਸ਼ ਆ ਜਾਵੇ ਤਾਂ। ਅਸੀਂ ਆਏ ਹੋਏ ਸੀ ਮਸੀਤੇ ਅਸਰ ਦੀ ਨਮਾਜ਼ ਪੜ੍ਹਨ ਵਾਸਤੇ। ਬਾਰਿਸ਼ ਸ਼ੁਰੂ ਹੋ ਗਈ ਹੈ, ਹਨੇਰੀ ਵੀ ਚੰਗੀ ਤੇਜ਼ ਆ ਤੇ ਬਾਰਿਸ਼ ਵੀ ਚੰਗੀ ਤੇਜ਼ ਆ। ਹੁਣ ਸੋਚਣ ਡਿਆ ਵੀ ਘਰ ਕਿੱਦਾਂ ਜਾਣਾ ਵਾ। ਹਵਾ ਹੈਗੀ ਬਹੁਤ ਜ਼ਿਆਦਾ ਤੇਜ਼, ਨਾਲ ਬਾਰਿਸ਼ ਵੀ ਆ। ਦਰਖਤ ਜਿਹੜੇ ਨਾ ਭੰਨਣ ਨੂੰ ਆਈ ਹੋਈ ਹੈ, ਇੱਦਾਂ ਹਵਾ ਵਾ। ਸੁਬਾਹ ਦੇ ਚੁੱਲ੍ਹੇ 'ਚ ਅੱਗ ਬਾਲੀ ਹੋਈ ਸੀਗੀ, ਸੁਬਾਹ ਦੀ ਅੱਗ ਪਈ ਸੀ ਚੁੱਲ੍ਹੇ 'ਚ। ਗਰਮੀ ਇੰਨੀ ਜ਼ਿਆਦਾ ਸੀ, ਸੁਬਾਹ ਦੀ ਅੱਗ ਜਿਹੜੀ ਨਾ ਹਜੇ ਵੀ ਚੁੱਲ੍ਹੇ ਵਿੱਚ ਹੈਗੀ ਹੈ ਤੇ ਉਹ ਨਿਕਲੀ ਆਉਂਦੀ ਸੀ ਬਾਹਰ ਨੂੰ। ਸਾਡੇ ਕੋਲ ਨਾ ਚੰਗੀ ਬਾਰਿਸ਼ ਆਈ ਹੈ। ਤੂਫਾਨ ਜਿਹੜਾ ਸਭ ਬਹੁਤ ਜ਼ਿਆਦਾ ਸੀਗਾ, ਇੰਨਾ ਜ਼ਿਆਦਾ ਸੀ ਦਰਖਤ ਜਿਹੜੇ ਥੱਲੇ ਲੱਗ ਜਾਂਦੇ ਸੀਗੇ। ਸਾਡੀ ਆਪਣੀ ਬਿਜਲੀ ਵਾਲੀ ਤਾਰ ਟੁੱਟ ਗਈ ਸੀ, ਦੁਬਾਰਾ ਜੋੜੀ ਹੈ। ਮੈਂ ਕਿ ਥੱਲੇ ਡਿੱਗੀ ਹੋਈ ਕਿਸੇ ਨੂੰ ਕਰੰਟ ਟੁੱਟ ਨਾ ਲੱਗ ਜਾਵੇ। ਵੈਸੇ ਜਿੱਦੀ ਹਨੇਰੀ ਚੱਲੀ ਸੀ ਨਾ, ਬਿਜਲੀ ਜਿਹੜੀ ਚੱਲ ਗਈ ਸੀਗੀ। ਤੇ ਮੈਨੂੰ ਉਮੀਦ ਆ ਵੀ ਜਿੰਨਾ ਤੂਫਾਨ ਸੀਗਾ ਨਾ, ਵੀ ਬਿਜਲੀ ਅੱਜ ਰਾਤੀ ਆਉਣ ਨਹੀਂ ਲੱਗੀ ਹੈਗੀ। ਚੱਲਦੇ ਹਾਂ ਹੁਣ ਬਾਹਰ। ਨਿਆਣਿਆਂ ਨੇ ਬਣਾਈਆਂ ਕਸ਼ਤੀਆਂ ਕਾਗਜ਼ ਵਾਲੀਆਂ, ਇਹ ਹੁਣ ਚਲਾਉਣਗੇ ਬਾਹਰ ਪਾਣੀ ਦੇ ਵਿੱਚ। ਚੱਲਦੇ ਹਾਂ, ਦੇਖਦੇ ਹਾਂ, ਨਾਲ ਤੁਹਾਨੂੰ ਦਿਖਾਉਂਦੇ ਹਾਂ। ਸੂਰਜ ਹੁਣ ਨਿਕਲਿਆ ਵਾ, ਪਰ ਉੱਤੇ ਬੱਦਲ ਵੀ ਹੈ ਤੇ ਕੜੀਆਂ ਵੀ ਹਜੇ ਆਉਂਦੀਆਂ ਪਈਆਂ ਵਾ। ਆ ਗਏ ਹੋ? ਹਾਂਜੀ ਆ ਵੀ ਨਾ ਛੱਡੋ ਪਾਣੀ 'ਚ ਮੰਮਾ ਤਾਂ ਗਈ ਕਸ਼ਤੀ। ਹਮਜ਼ਾ ਤੂੰ ਵੀ ਅੱਗੇ ਆ ਜਾ, ਤੇਰੀ ਕਸ਼ਤੀ ਉਲਟੀ ਹੋ ਗਈ ਹੈ। ਆਵਾਜ਼ ਨਾਲ ਉਲਟੀ ਹੋ ਜਾਂਦੀ ਦਸਤੀ। ਤਹਿਰੀਮ ਵੀ ਆ ਗਈ ਆਪਣੀ ਕਸ਼ਤੀਆਂ ਲੈ ਕੇ। मोहम्मद अकेला मोहम्मद तेरे पुठे काम आना सारे हाल है। यार फड़ो खड़ी भज के जा। ਮੌਕਾ ਕੰਮ ਹੁਣ ਦੋਵੇਂ ਜਣੇ ਖੇਡਣ ਲੱਗੇ ਸੀ ਗੰਦੇ ਪਾਣੀ 'ਚ, ਭੱਜ ਗਏ ਮੈਨੂੰ ਦੇਖ ਕੇ। ਅੱਜ ਸ਼ਾਮੀ ਨਾਲ ਅਸੀਂ 10 ਤੱਕ ਜਾਣਾ ਸੀ, ਬਾਰਿਸ਼ ਦੀ ਵਜ੍ਹਾ ਤੋਂ ਉਹ ਪ੍ਰੋਗਰਾਮ ਵਿੱਚ ਹੀ ਰਹਿ ਗਿਆ। ਬਾਕੀ ਇੱਕ ਦੋ ਕੰਮ ਹੋਰ ਸੀ, ਉਹ ਵੀ ਵਿੱਚ ਹੀ ਰਹਿ ਗਏ। ਬਾਕੀ ਜਿਹੜੀ ਸਾਡੇ ਚੱਕ ਦੀ ਉਹ ਬੰਦੇ ਗਏ ਸੀਗੇ 5-6 86 ਕੋਲ ਵੀ ਹਸਪਤਾਲ ਦੀ ਜਿਹੜੀ ਡਿਸਪੈਂਸਰੀ ਉਹ ਰੁਕ ਜਾਵੇ। ਉਹਨੇ ਅੱਜ ਕਿਹਾ ਵੀ ਤੁਸੀਂ ਨਾ ਕੱਲ੍ਹ ਨੂੰ ਆਇਓ ਤੇ ਕੱਲ੍ਹ ਨੂੰ ਚੱਲਾਂਗੇ DC ਕੋਲ। ਬਾਕੀ ਅੱਗੇ ਹੁਣ ਦੇਖੋ ਕੀ ਬਣਦਾ, ਹਜੇ ਤੱਕ ਤੇ ਇੰਨੀ ਗੱਲ ਹੀ ਹੋਈ ਹੈ। ਉਮੀਦ ਤੇ ਉਹਨੇ ਬਥੇਰੀ ਦਵਾਈ ਹੈ ਵੀ ਨਾ ਰੁਕ ਜਾਏਗੀ। ਬਾਕੀ ਦੇਖੋ ਅੱਲਾ ਦੀ ਮਰਜ਼ੀ ਹੁਣ ਕੀ ਬਣੇਗਾ। ਬਾਕੀ ਚੱਕ ਦੇ ਨਾ ਜਿਹੜੇ ਖਾਸ ਕਰ ਜਿਹੜਾ ਗਰੀਬ ਤਬਕਾ ਨਾ, ਉਹ ਕਾਫੀ ਪਰੇਸ਼ਾਨ ਹੈ ਇਸ ਗੱਲ ਨੂੰ ਲੈ ਕੇ ਬਈ ਜੇ ਹਸਪਤਾਲ ਚਲਾ ਗਿਆ ਨਾ ਤੇ ਫਿਰ ਦਵਾਈ ਕਿੱਥੋਂ ਲਿਆ ਕਰਨੀ ਆ। ਕਿਉਂਕਿ ਸ਼ਹਿਰ ਜਾਣਾ ਹਰ ਬੰਦੇ ਦੇ ਵੱਸਦਾ ਨਹੀਂ ਹੈ, ਫਿਰ ਜਾ ਕੇ ਪੂਰੀ ਦਿਹਾੜੀ ਭੰਨ ਕੇ ਆਉਣਾ। ਖਾਸ ਕਰ ਮਜ਼ਦੂਰ ਤਬਕਾ ਜਿਹੜਾ ਉਹ ਤਾਂ ਬੜਾ ਇਸ ਤੋਂ ਤੰਗ ਹੈ ਇਸ ਗੱਲ ਤੋਂ। ਸ਼ਾਮੀ ਸਾਡੇ ਮੋਬਾਈਲ ਦੀ ਬੈਟਰੀ ਲੋ ਹੋ ਗਈ ਸੀ, ਬੰਦ ਹੋ ਗਿਆ ਸੀਗਾ। ਫਿਰ ਸ਼ਾਮੀ ਘੰਟੇ ਕੁ ਬਾਅਦ ਤਕਰੀਬਨ ਬਿਜਲੀ ਆ ਗਈ ਸੀਗੀ ਮੁੜ ਕੇ, ਤੇ ਫਿਰ ਚਾਰਜ ਕੀਤਾ ਤੇ ਹੁਣ ਅੱਲਾ ਖੈਰ ਕਰ ਚਾਰਜ ਹੋ ਗਿਆ ਵਾ। ਸਾਡਾ ਅੱਜ ਦਾ ਵਲੌਗ ਇੰਨਾ ਹੀ ਸੀ। ਤੁਹਾਨੂੰ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।